ਜਿਹੜੇ ਲੋ ਬਲੱਡ ਪ੍ਰੈਸ਼ਰ ਵਾਸਤੇ ਕਹਿੰਦੇ ਸੀ, ਲੋ ਬਲੱਡ ਪ੍ਰੈਸ਼ਰ ਹੈਗਾ ਉਹ ਤਾਂ ਤੁਸੀਂ ਆਪਣੇ ਗਾਜਰਾਂ ਦਾ ਜੂਸ ਲੱਗ ਜਾਓ ਜੀ ਪੀਣ। ਬਹੁਤ ਵਧੀਆ ਚੀਜ਼ ਹੈ ਗਾਜਰਾਂ ਦਾ ਜੂਸ। ਆਪਣੇ ਚਾਹੇ ਇੱਕ ਕੱਪ ਪੀਓ ਭਾਵੇਂ, ਉਹਦੇ ਵਿੱਚ ਮੈਂ 2 ਚਮਚੇ ਸ਼ਹਿਦ ਦੇ ਮਿਲਾ ਲਏ, ਐਨ ਵਧੀਆ ਕਰ ਦੂਗੇ ਸਾਰਾ ਬਲੱਡ ਪ੍ਰੈਸ਼ਰ। ਤੇ ਜਸ ਦੁਪਹਿਰ ਨੂੰ ਤੁਸੀਂ ਜੇ ਲੱਸੀ ਪੀਣੇ ਦੇ ਸ਼ੌਕੀਨ ਹੈ ਤਾਂ 1 ਚੁਟਕੀ ਤੁਸੀਂ ਆਪਣੇ ਹਿੰਗ ਦੀ ਲੱਸੀ ਦੇ ਵਿੱਚ ਮਿਲਾ ਕੇ ਇਹ ਲੱਗ ਜਾਓ ਪੀਣ। ਨਹੀਂ ਤਾਂ ਅੱਧਾ ਕੱਪ ਮੂਲੀ ਦਾ ਜੂਸ ਤੇ ਉਹਦੇ ਵਿੱਚ ਮੈਂ ਪਾਲਕ ਦਾ ਜੂਸ ਪਾ ਲੈਣਾ। ਜਿੰਨਾ ਸਾਰਾ ਮੂਲੀ ਦਾ ਜੂਸ ਹੈ ਉਹਨਾਂ ਅੱਧਾ ਉਹ ਤੇ ਪਾਲਕ ਦਾ ਜੂਸ, ਜਾਂ ਬਰਾਬਰ ਦਾ ਪਾਣਾ ਉਹ ਵੀ ਪਾ ਲਓ, ਇਹਦਾ ਕਿਹੜਾ ਕੋਈ ਵਿਗਾੜ ਹੈ। ਇਹ ਮੂਲੀ ਦਾ ਜੂਸ ਤੇ ਪਾਲਕ ਦਾ ਜੂਸ ਇਹ ਤੁਸੀਂ ਮਿਕਸ ਕਰਕੇ ਪੀ ਲਿਆ ਕਰੋ। ਅਦਰਕ ਤੇ ਲਸਣ ਦੀ ਚਟਨੀ ਜੀ ਬਣਾ ਕੇ ਖਾ ਲਿਆ ਕਰੋ। ਇਹ ਬਹੁਤ ਵਧੀਆ ਚੀਜ਼ ਰਹਿੰਦੀ ਹੈਗੀ ਇਹਦੇ ਵਾਸਤੇ ਜੀ। ਜੇ ਨਹੀਂ ਫਿਰ ਪਾਣੀ ਦੇ ਵਿੱਚ ਤੁਸੀਂ ਆਪਣੇ ਥੋੜ੍ਹਾ ਜਿਹਾ ਗੁੜ ਘੋਲ ਕੇ ਉਹ ਪੀ ਲਿਆ ਕਰੋ। ਗੰਨੇ ਦਾ ਰਸ ਨਿੰਬੂ ਨੂੰ ਚੁੜ ਕੇ ਉਹ ਪੀ ਸਕਦੇ ਹੈਗੇ। ਫਿਰ ਤਾਜ਼ਾ ਮੱਖਣ ਥੋੜ੍ਹਾ ਜਿਹਾ ਜਿੰਨਾ ਖਾਣਾ ਤੁਸੀਂ, ਉਹ ਥੋੜ੍ਹੀ ਜਿਹੀ ਕੁਜਾ ਮਿਸ਼ਰੀ ਤੇ ਕਾਲੀ ਮਿਰਚ ਇਹ ਮਿਕਸ ਕਰਕੇ ਤੁਸੀਂ ਖਾ ਸਕਦੇ ਹੈਗੇ। ਅਨਾਰ ਦਾ ਰਸ ਪੀ ਸਕਦੇ ਹੈਗੇ। ਸੰਗਤਰੇ ਦਾ ਰਸ ਇਹਦੇ ਵਿੱਚ ਮੈਂ ਕਾਲੀ ਮਿਰਚ ਤੇ ਕਾਲਾ ਲੂਣ ਇਹ ਪਾ ਕੇ ਤੁਸੀਂ ਆਨੇ ਪੀ ਸਕਦੇ ਹੈਗੇ। ਜੇ ਦਵਾਈ ਦੇ ਤੌਰ 'ਤੇ ਲੈਣਾ ਹੈਗਾ ਤੁਸੀਂ ਅਸਗੰਧ ਲੈਣੀ ਹੈਗੀ 50 ਗ੍ਰਾਮ, ਪਿੱਪਲਾ ਮੂਲ ਇਹ 50 ਗ੍ਰਾਮ ਲੈਣਾ ਹੈਗਾ ਜੀ। 1 ਚਮਚਾ ਸਵੇਰ ਨੂੰ, 1 ਚਮਚਾ ਸ਼ਾਮ ਨੂੰ ਇਹ ਤੁਸੀਂ ਆਪਣੇ ਲੈ ਸਕਦੇ ਹੈਗੇ। ਅੱਛਾ ਜੀ। ਤੇ ਆਪਣੇ ਫਿਰ ਸਿਓ ਦਾ ਮੁਰੱਬਾ ਖਾ ਸਕਦੇ ਹੈਗੇ ਤੁਸੀਂ। ਔਲਿਆਂ ਦਾ ਰਸ ਸ਼ਹਿਦ ਨਾਲ ਮਿਲਾ ਕੇ ਉਹ ਤੁਸੀਂ ਆਪਣੇ ਲੈ ਸਕਦੇ ਹੈਗੇ। 40 ਦਾਣੇ ਤੁਸੀਂ ਰਾਤ ਨੂੰ ਪਾਣੀ ਦੇ 100 ਗੀ ਭਿਓ ਕੇ ਰੱਖ ਦਿਓ, 100 ਗੀ ਪਾਣੀ ਮੈਂ ਭਿਓ ਕੇ ਰੱਖ ਦਿਓ, ਉਹ ਤੁਸੀਂ ਸਵੇਰ ਨੂੰ ਉੱਠ ਕੇ ਖਾ ਲਿਆ ਕਰੋ। ਇਹ ਵੀ ਬਹੁਤ ਵਧੀਆ ਚੀਜ਼ ਰਹੂਗੀ ਤੁਹਾਨੂੰ। ਤੇ ਬਦਾਮ ਤੁਸੀਂ ਰਾਤ ਨੂੰ ਭਿਓ ਕੇ ਰੱਖਦੇ, ਉਹ ਤੁਸੀਂ 5-7 ਬਦਾਮ ਤੁਸੀਂ ਖਾ ਸਕਦੇ। ਜਿਹੜੇ ਲੋ ਬਲੱਡ ਪ੍ਰੈਸ਼ਰ ਵਾਸਤੇ ਕਹਿੰਦੇ ਸੀ, ਲੋ ਬਲੱਡ ਪ੍ਰੈਸ਼ਰ ਹੈਗਾ ਉਹ ਤਾਂ ਤੁਸੀਂ ਆਪਣੇ ਗਾਜਰਾਂ ਦਾ ਜੂਸ ਲੱਗ ਜਾਓ ਜੀ ਪੀਣ। ਬਹੁਤ ਵਧੀਆ ਚੀਜ਼ ਹੈ ਗਾਜਰਾਂ ਦਾ ਜੂਸ। ਆਪਣੇ ਚਾਹੇ ਇੱਕ ਕੱਪ ਪੀਓ ਭਾਵੇਂ, ਉਹਦੇ ਵਿੱਚ ਮੈਂ 2 ਚਮਚੇ ਸ਼ਹਿਦ ਦੇ ਮਿਲਾ ਲਏ, ਐਨ ਵਧੀਆ ਕਰ ਦੂਗੇ ਸਾਰਾ ਬਲੱਡ ਪ੍ਰੈਸ਼ਰ। ਤੇ ਜਸ ਦੁਪਹਿਰ ਨੂੰ ਤੁਸੀਂ ਜੇ ਲੱਸੀ ਪੀਣੇ ਦੇ ਸ਼ੌਕੀਨ ਹੈ ਤਾਂ 1 ਚੁਟਕੀ ਤੁਸੀਂ ਆਪਣੇ ਹਿੰਗ ਦੀ ਲੱਸੀ ਦੇ ਵਿੱਚ ਮਿਲਾ ਕੇ ਇਹ ਲੱਗ ਜਾਓ ਪੀਣ। ਨਹੀਂ ਤਾਂ ਅੱਧਾ ਕੱਪ ਮੂਲੀ ਦਾ ਜੂਸ ਤੇ ਉਹਦੇ ਵਿੱਚ ਮੈਂ ਪਾਲਕ ਦਾ ਜੂਸ ਪਾ ਲੈਣਾ। ਜਿੰਨਾ ਸਾਰਾ ਮੂਲੀ ਦਾ ਜੂਸ ਹੈ ਉਹਨਾਂ ਅੱਧਾ ਉਹ ਤੇ ਪਾਲਕ ਦਾ ਜੂਸ, ਜਾਂ ਬਰਾਬਰ ਦਾ ਪਾਣਾ ਉਹ ਵੀ ਪਾ ਲਓ, ਇਹਦਾ ਕਿਹੜਾ ਕੋਈ ਵਿਗਾੜ ਹੈ। ਇਹ ਮੂਲੀ ਦਾ ਜੂਸ ਤੇ ਪਾਲਕ ਦਾ ਜੂਸ ਇਹ ਤੁਸੀਂ ਮਿਕਸ ਕਰਕੇ ਪੀ ਲਿਆ ਕਰੋ। ਅਦਰਕ ਤੇ ਲਸਣ ਦੀ ਚਟਨੀ ਜੀ ਬਣਾ ਕੇ ਖਾ ਲਿਆ ਕਰੋ। ਇਹ ਬਹੁਤ ਵਧੀਆ ਚੀਜ਼ ਰਹਿੰਦੀ ਹੈਗੀ ਇਹਦੇ ਵਾਸਤੇ ਜੀ। ਜੇ ਨਹੀਂ ਫਿਰ ਪਾਣੀ ਦੇ ਵਿੱਚ ਤੁਸੀਂ ਆਪਣੇ ਥੋੜ੍ਹਾ ਜਿਹਾ ਗੁੜ ਘੋਲ ਕੇ ਉਹ ਪੀ ਲਿਆ ਕਰੋ। ਗੰਨੇ ਦਾ ਰਸ ਨਿੰਬੂ ਨੂੰ ਚੁੜ ਕੇ ਉਹ ਪੀ ਸਕਦੇ ਹੈਗੇ। ਫਿਰ ਤਾਜ਼ਾ ਮੱਖਣ ਥੋੜ੍ਹਾ ਜਿਹਾ ਜਿੰਨਾ ਖਾਣਾ ਤੁਸੀਂ, ਉਹ ਥੋੜ੍ਹੀ ਜਿਹੀ ਕੁਜਾ ਮਿਸ਼ਰੀ ਤੇ ਕਾਲੀ ਮਿਰਚ ਇਹ ਮਿਕਸ ਕਰਕੇ ਤੁਸੀਂ ਖਾ ਸਕਦੇ ਹੈਗੇ। ਅਨਾਰ ਦਾ ਰਸ ਪੀ ਸਕਦੇ ਹੈਗੇ। ਸੰਗਤਰੇ ਦਾ ਰਸ ਇਹਦੇ ਵਿੱਚ ਮੈਂ ਕਾਲੀ ਮਿਰਚ ਤੇ ਕਾਲਾ ਲੂਣ ਇਹ ਪਾ ਕੇ ਤੁਸੀਂ ਆਨੇ ਪੀ ਸਕਦੇ ਹੈਗੇ। ਜੇ ਦਵਾਈ ਦੇ ਤੌਰ 'ਤੇ ਲੈਣਾ ਹੈਗਾ ਤੁਸੀਂ ਅਸਗੰਧ ਲੈਣੀ ਹੈਗੀ 50 ਗ੍ਰਾਮ, ਪਿੱਪਲਾ ਮੂਲ ਇਹ 50 ਗ੍ਰਾਮ ਲੈਣਾ ਹੈਗਾ ਜੀ। 1 ਚਮਚਾ ਸਵੇਰ ਨੂੰ, 1 ਚਮਚਾ ਸ਼ਾਮ ਨੂੰ ਇਹ ਤੁਸੀਂ ਆਪਣੇ ਲੈ ਸਕਦੇ ਹੈਗੇ। ਅੱਛਾ ਜੀ। ਤੇ ਆਪਣੇ ਫਿਰ ਸਿਓ ਦਾ ਮੁਰੱਬਾ ਖਾ ਸਕਦੇ ਹੈਗੇ ਤੁਸੀਂ। ਔਲਿਆਂ ਦਾ ਰਸ ਸ਼ਹਿਦ ਨਾਲ ਮਿਲਾ ਕੇ ਉਹ ਤੁਸੀਂ ਆਪਣੇ ਲੈ ਸਕਦੇ ਹੈਗੇ। 40 ਦਾਣੇ ਤੁਸੀਂ ਰਾਤ ਨੂੰ ਪਾਣੀ ਦੇ 100 ਗੀ ਭਿਓ ਕੇ ਰੱਖ ਦਿਓ, 100 ਗੀ ਪਾਣੀ ਮੈਂ ਭਿਓ ਕੇ ਰੱਖ ਦਿਓ, ਉਹ ਤੁਸੀਂ ਸਵੇਰ ਨੂੰ ਉੱਠ ਕੇ ਖਾ ਲਿਆ ਕਰੋ। ਇਹ ਵੀ ਬਹੁਤ ਵਧੀਆ ਚੀਜ਼ ਰਹੂਗੀ ਤੁਹਾਨੂੰ। ਤੇ ਬਦਾਮ ਤੁਸੀਂ ਰਾਤ ਨੂੰ ਭਿਓ ਕੇ ਰੱਖਦੇ, ਉਹ ਤੁਸੀਂ 5-7 ਬਦਾਮ ਤੁਸੀਂ ਖਾ ਸਕਦੇ।